ਇਲੈਕਸ਼ਨ ਦੀ ਗੱਲ ਚੱਲ ਰਹੀ ਹੈ, ਤੁਸੀਂ ਖੁਦ ਇਲੈਕਸ਼ਨ ਲੜ ਰਹੇ ਹੋ। ਦਫ਼ਤਰ ਫਤਿਹਗੜ੍ਹ ਸਾਹਿਬ 'ਚ ਹੈ, ਕਾਰਗੁਜ਼ਾਰੀ ਸਾਰੀ ਅੰਮ੍ਰਿਤਸਰ ਹੈ ਤੇ ਇਲੈਕਸ਼ਨ ਸੰਗਰੂਰ ਤੋਂ ਜਾ ਕੇ ਲੜੇ ਜਾ ਰਹੇ ਨੇ। ਕਿਉਂ? ਸਾਡੀ ਸੀਟ ਰਿਜ਼ਰਵਡ ਹੈ ਜੀ, ਇਸ ਕਰਕੇ ਮੈਂ ਸੰਗਰੂਰ ਤੋਂ ਹਮੇਸ਼ਾ ਲੜਦਾ ਕਿਉਂ ਕਰਕੇ ਉਹ ਇਲਾਕਾ ਮੇਰੇ ਪਹਿਲੇ। ਬਸ ਬਠਿੰਡੇ ਸੀਟ ਦੀ ਤੁਸੀਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਹੁਣ ਜਿਹੜੀ ਆਵਾਜ਼ ਆ ਰਹੀ ਹੈ ਜਾਂ ਗੱਲਾਂ ਸਾਹਮਣੇ ਆ ਰਹੀਆਂ ਨੇ ਕੁਝ ਖਬਰਾਂ ਕਿ ਪਹਿਲਾਂ ਸਵਤ ਖਾਲਸਾ ਦੇ ਜਥੇਦਾਰ ਸਾਹਿਬਾਨਾਂ ਨਾਲ ਤੇ ਤੁਸੀਂ ਬਰਗਾੜੀ ਮੋਰਚੇ ਨਾਲ ਮਿਲ ਕੇ ਹੀ ਸਾਰੀ ਇਲੈਕਸ਼ਨ ਲੜਨੀ ਸੀ, ਪਰ ਬਠਿੰਡਾ ਸੀਟ ਨੂੰ ਲੈ ਕੇ ਕਿਤੇ ਕੋਈ ਕਨਫਲਿਕਟ ਪੈਦਾ ਹੋਈ ਹੈ, ਇੱਦਾਂ ਦੀ ਕੋਈ ਖਬਰ ਸਾਹਮਣੇ ਆ ਰਹੀ ਹੈ, ਕੀ ਸੱਚ ਹੈ? ਕੋਈ ਸਪਲਿਟ ਨਹੀਂ ਪੈਦਾ ਹੋਈ ਜੀ। ਇਹ ਸ਼ੁਰੂ ਤੋਂ ਬਰਗਾੜੀ ਮੋਰਚੇ ਨੇ ਸਾਨੂੰ 2 ਸੀਟਾਂ ਦਿੱਤੀਆਂ ਸੀ, ਬਠਿੰਡੇ ਤੇ ਸੰਗਰੂਰ। ਜਿਹੜੀ ਟਕਸਾਲੀ ਅਕਾਲੀ ਦਲ ਹੈ ਇਹ ਕਹਿੰਦੀ ਹੈ ਜੇ ਅਸੀਂ ਜਿੱਤ ਗਏ ਤੇ ਮੋਦੀ ਸਾਡਾ ਪ੍ਰਾਈਮ ਮਿਨਿਸਟਰ ਹੋਊਗਾ। ਸਾਡੀ ਵਿਲੱਖਣਤਾ ਹੈਗੀ ਹੈ, ਸੋ ਸਾਨੂੰ ਉਹਨਾਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂ ਕਰਕੇ ਇੱਕ ਇੰਡੀਆ ਲੜ ਰਿਹਾ ਹੈ, ਇੱਕ ਪੰਥ। ਇਟਸ ਇੰਡੀਆ ਵਰਸਸ ਪੰਥ, ਔਰ ਯੂ ਮੇ ਸੇ ਹਿੰਦੁਤਵਾ ਵਰਸਸ ਦ ਪੰਥ। ਇਹਦੀ ਪੰਥ ਦੀ ਗੱਲ ਕਰਦੇ ਹੋ ਤੇ ਹਮੇਸ਼ਾ ਹੀ ਇੱਕ ਮੁੱਦੇ ਤੇ ਤੁਸੀਂ ਇਲੈਕਸ਼ਨ ਲੜਦੇ ਨੇ, ਖਾਲਿਸਤਾਨ ਦਾ ਮੁੱਦਾ ਹੁੰਦਾ ਹਮੇਸ਼ਾ, ਕਿ ਇਸ ਬਾਰੇ ਵੀ ਤੁਹਾਡੀ ਜਿਹੜੀ ਇਹ ਸੀਟ ਉਹਦੇ ਖਾਲਿਸਤਾਨ ਦਾ ਮੁੱਦਾ ਹੀ ਰਹੂਗਾ। ਜਿਨ੍ਹਾਂ ਸਾਹਿਬ ਆਪਣੇ ਪਾਕਿਸਤਾਨ ਦੇ ਮੁੱਦੇ ਤੇ ਲੜਦੇ ਸੀ ਬਤੌਰ ਮੁਸਲਮਾਨ ਹੋਣ ਦੇ, ਤੇ ਗਾਂਧੀ, ਨਹਿਰੂ ਤੇ ਪਟੇਲ ਹਿੰਦੁਤਵਾ ਦੇ ਏਜੰਡੇ ਦੇ ਉੱਤੇ ਲੜਦੇ ਸੀਗੇ, ਤੇ ਜੇ ਸਿਮਰਨਜੀਤ ਸਿੰਘ ਮਾਨ ਤੇ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦੇ ਮੁੱਦੇ ਤੇ ਆਪਣੀ ਕੌਮ ਦੇ ਲਈ ਸਟੇਟ ਮੰਗ ਰਹੀ ਹੈ, ਫਿਰ ਇਹਦੇ ਵਿੱਚ ਕਾਹਦੀ ਚਿੜ ਹੈ? ਮੈਨੂੰ ਨਹੀਂ ਸਮਝ ਆਉਂਦੀ ਕਿ ਇਹਦੇ 'ਚ ਕੋਈ ਚਿੜ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਪਛਤਾਵਾ ਹੈ ਜੇ ਪਹਿਲੀ ਵਾਰ ਜਦੋਂ ਐਮਪੀ ਬਣ ਕੇ ਗਏ ਸੀ ਵੀ ਇਹ ਕਿਰਪਾਨ ਨੂੰ ਲੈ ਕੇ ਇਸ਼ੂ ਨਾ ਬਣਦਾ ਤਾਂ ਸ਼ਾਇਦ ਅੱਜ ਸਿਨੈਰੀਓ ਕੋਈ ਹੋਰ ਹੁੰਦਾ। ਤੇ ਕਿਤੇ ਨਾ ਮੈਂ ਕਿਰਪਾਨ ਦਾ ਇਸ਼ੂ ਤਾਂ ਬਣਾਇਆ ਸੀ ਕਿਉਂ ਕਰਕੇ ਇੰਡੀਅਨ ਕਨਸਟੀਟਿਊਸ਼ਨ ਦੀ 25 ਆਰਟੀਕਲ ਦੇ ਵਿੱਚ ਲਿਖਿਆ ਹੈ ਅ ਸਿੱਖ ਕੈਨ ਵੇਅਰ ਹਿਸ ਕਿਰਪਾਨ ਐਂਡ ਕੈਰੀ ਦ ਕਿਰਪਾਨ। ਜੇ ਸਿਮਰਨਜੀਤ ਸਿੰਘ ਮਾਨ ਨੇ ਇੱਕ ਇਸ਼ੂ ਬਣਾਇਆ, ਮੈਂ ਤਾਂ ਕੁਛ ਨਹੀਂ ਖੱਟਿਆ, ਇੱਕ ਪ੍ਰਿੰਸੀਪਲ ਜੇ ਮੈਂ ਖੜ ਗਿਆ ਤਾਂ ਮੇਰੀ ਤੋਬਾ ਕਿਉਂ ਸਿੱਖ ਕਰ? ਟੌੜਾ ਸਾਹਿਬ ਕਹਿੰਦਾ ਇਹ ਕਿਰਪਾਨ ਦੇ ਨਾਲ ਜਾ ਕੇ ਸਿਮਰਨਜੀਤ ਸਿੰਘ ਮਾਨ ਨੇ ਗੱਤਕਾ ਖੇਡਣਾ ਸੀ। ਅੱਜ ਵੈਪਨਸ ਦੇ ਜਿਹੜੇ ਸਮਾਨ ਨੂੰ ਵੀ ਰਾਕਟ ਸੈਟੇਲਾਈਟਸ ਸਿੱਟ ਸਕਦੇ ਹੈ, ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਗੱਤਕਾ ਖੇਡੂਗਾ? ਸੋ ਇਹੋ ਜਿਹੀਆਂ ਫੂਲਿਸ਼ ਗੱਲਾਂ ਆਪਾਂ ਜੇ ਨਾ ਕਰੀਏ ਹੁਣ, ਉਹ ਇਹ ਜਿਹੜੇ ਕੰਮ ਅਸੀਂ ਕਰਦੇ ਹਾਂ, ਅਸੀਂ ਕੋਈ ਗਨਮੈਨ ਨਹੀਂ ਤੁਸੀਂ ਇੱਥੇ ਦੇਖਿਆ ਹੋਊਗਾ, ਕੋਈ ਕੁਛ ਨਹੀਂ ਹੈਗਾ। ਦੂਜਿਆਂ ਦੇ ਕੋਲੇ ਜਾਂਦੇ ਹੋ, ਤੁਹਾਡੀਆਂ ਤਲਾਸ਼ੀਆਂ ਹੁੰਦੀਆਂ ਕਿ ਕਿਤੇ ਕੋਈ ਚੀਜ਼ ਨਾ ਲੈ ਜਾਓ, ਤਾਂ ਮੇਰਾ ਮਤਲਬ ਹੈ ਕਿ ਮੇਰੀ ਜਾਨ ਕਿਉਂ ਤੁਸੀਂ ਖਾਂਦੇ ਹੋ ਦੁਬਾਰਾ? ਬਸ ਫਿਰ ਕਿਉਂ ਲੋਕ ਉਹਨਾਂ ਨੂੰ ਚੁਣਿਆ ਜਾਂਦਾ ਇਹ ਜਿਹੇ ਲੋਕਾਂ ਨੂੰ ਜਿਹੜੇ ਕਿ ਇਹ ਪਾਵਰਾਂ ਵੀ ਦਿਖਾਉਂਦੇ ਨੇ? ਇਹ ਜਿਹੇ ਲੋਕ ਉਹਨਾਂ ਨੂੰ ਕਿਉਂ ਲੋਕ ਚੁਣਦੇ? ਸਭ ਹੈਗੇ ਹੋ ਜਰਨਲਿਸਟ, ਤੁਸੀਂ ਇਹਦੀ ਤਲਾਸ਼ ਕਰੋ ਕਿਉਂ, ਤੇ ਇਹਨੂੰ ਲਿਖੋ ਤੇ ਪ੍ਰਕਾਸ਼ ਕਰੋ। ਮੈਨੂੰ ਕੀ ਪੁੱਛਦੇ ਹੋ? ਮੈਂ ਤਾਂ ਗਰੀਬ ਪਾਰਟੀ ਹਾਂ ਜਿਹਨੂੰ ਵੋਟਾਂ ਨਹੀਂ ਪਈਆਂ, ਮੇਰੀ ਜ਼ਮਾਨਤਾਂ ਜ਼ਬਤ ਨੇ। ਵੋਟਾਂ ਤੋਂ ਪਹਿਲਾਂ ਇੱਕ ਆਪਣਾ ਇੱਕ ਵਾਅਦੇ ਕਰਦੇ ਆ ਲੋਕਾਂ ਨਾਲ, ਤੁਹਾਨੂੰ ਲੱਗਦਾ ਇਹ ਜਿਹਾ ਕੁਝ ਕਾਨੂੰਨ ਹੋਣਾ ਚਾਹੀਦਾ ਵੀ ਜਿਹੜੇ ਅਸੀਂ ਵਾਅਦੇ ਲੋਕਾਂ ਨਾਲ ਕਰਦੇ ਆ ਫਿਰ ਉਹ ਵਾਅਦੇ ਪੂਰੇ ਨਹੀਂ ਹੁੰਦੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ? ਬਿਲਕੁਲ ਹੋਣਾ ਚਾਹੀਦਾ ਜੀ, ਪਰ ਜੇ ਮੈਂ ਪਾਰਲੀਮੈਂਟ ਦੇ ਵਿੱਚ ਗਿਆ ਕਿ ਜਿਹੜੇ ਵਾਅਦੇ ਇਹ ਮੋਦੀ ਨੇ ਕੀਤੇ ਆ ਕਿ 2 ਕਰੋੜ ਬੰਦਿਆਂ ਨੂੰ ਮੈਂ ਰੋਜੀ ਦੇਊਂਗਾ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਘਰ ਰੋਜੀ ਦੇਊਂਗਾ, ਫਿਰ ਟੈਲੀਫੋਨ ਬੱਚਿਆਂ ਨੂੰ ਦਊਂਗਾ। ਮੇਰਾ ਮਤਲਬ ਹੈ ਕਿ ਜਿੰਨਾ ਚਿਰ ਕੋਈ ਤਕੜਾ ਐਮਪੀ ਪਾਰਲੀਮੈਂਟ ਦੇ ਵਿੱਚ ਨਹੀਂ ਜਾਂਦਾ, ਇਹਨਾਂ ਦੀ ਧੌਣ ਨੂੰ ਦੱਬ ਕੇ ਨਹੀਂ ਰੱਖਦਾ, ਇਹ ਵਾਅਦੇ ਕਿਵੇਂ ਪੂਰੇ ਕਰਨਗੇ? ਸੋ ਸਾਡੇ ਵਰਗਿਆਂ ਨਾਲ ਪਾਰਲੀਮੈਂਟ 'ਚ ਜਾਣਾ ਬਹੁਤ ਜ਼ਰੂਰੀ ਹੈ। ਤੁਸੀਂ ਮੇਰੀ ਪਰਫਾਰਮੈਂਸ ਦੇਖੋ, ਇਹਨਾਂ ਨੂੰ ਸਾਰਿਆਂ ਨੂੰ ਮੈਂ ਗੁੱਠੇ ਲਾ ਕੇ ਰੱਖਿਆ ਹੋਇਆ ਸੀਗਾ। ਇਹ ਕੁਝ ਲੋਕ ਜਿਹੜੇ ਬਾਹਰ ਬੈਠੇ ਨੇ ਉਹ ਗੱਲਾਂ ਤਾਂ ਕਰਦੇ ਆ ਡਿਵੈਲਪਮੈਂਟ ਦੀਆਂ, ਤੇ ਰੈਫਰੈਂਡਮ ਦੀ ਵੀ ਗੱਲ ਕਰਦੇ ਨੇ, 2020 ਦੀ ਰੈਫਰੈਂਡਮ ਦੀ ਗੱਲ ਕਰਦੇ ਨੇ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਨਹੀਂ ਜੀ, ਇਹ 2020 ਦੇ ਨਾਲ ਅਸੀਂ ਸਹਿਮਤ ਨਹੀਂ। ਦੂਜੇ ਪਾਸੇ ਦੇਖੀਏ ਸਾਧੂ ਸਾਹਿਬ ਥੋੜ੍ਹੇ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ, ਉਹ ਕਹਿੰਦੇ ਨੇ ਵੀ ISI ਇੱਧਰ ਆਊਗੀ ਜੇ ਲਾਂਘਾ ਖੁੱਲੂਗਾ। ਕਿਤੇ ਨਾ ਕਿਤੇ ਬਿਆਨਾਂ 'ਚ ਉਹਨਾਂ ਦੇ ਇਹ ਵੀ ਸਾਹਮਣੇ ਆਉਂਦਾ ਕਿ ਵਾਕਈ ਲੱਗਦਾ ਵੀ ਜੇ ਲਾਂਘਾ ਖੁੱਲਦਾ ਤਾਂ ਇਹੋ ਜਿਹਾ ਕੁਛ ਹੋਊਗਾ। ਦੇਖੋ, ਤੁਸੀਂ ਮੇਰੇ ਸਾਧੂ ਸਾਹਿਬ ਦੀ ਗੱਲ ਕੀਤੀ ਹੈ, ਮੈਂ ਤਾਂ ਇਹ ਬਹੁਤ ਲਿਬਰਲ ਆਦਮੀ ਹੈ, ਤੇ ਜੇ ਕਦੇ ਤੁਹਾਡਾ ਦਿਲ ਕੀਤਾ ਮੇਰਾ ਸਾਧੂ ਬਣਨ ਨੂੰ, ਤੁਸੀਂ ਵੀ ਬਣ ਸਕਦੇ ਹੋ, ਇਹਦੇ 'ਚ ਤਾਂ ਕੋਈ ਗੱਲ ਨਹੀਂ।